ਵਾਹਿਗੁਰੂ जी का खालसा वाहिगुरू जी की फतेह। ਵੀਅਰਸ मैं ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਜੀ। ਅੱਜ ਅਸੀਂ 2-3 ਮੇਨ ਇਸ਼ੂਜ਼ ਦੇ ਉੱਤੇ ਗੱਲਬਾਤ ਕਰਾਂਗੇ, ਆਪਣੀ ਵਿਚਾਰ ਚਰਚਾ ਦਾ ਉਹਨਾਂ ਨੂੰ ਹਿੱਸਾ ਬਣਾਵਾਂਗੇ, ਜਿਹਦੇ ਵਿੱਚੋਂ ਪਹਿਲੀ ਤਾਂ ਇਹ ਹੈਗੀ ਹੈ ਕਿ ਜਨਰਲ ਲਾਭ ਸਿੰਘ ਜਿਹੜੇ ਕਿ ਸਿੱਖ ਸੰਘਰਸ਼ ਦੇ ਇੱਕ ਅਹਿਮ ਯੋਧੇ ਹੋਏ ਨੇ, ਉਹਨਾਂ ਦਾ ਅੱਜ ਸ਼ਹੀਦੀ ਦਿਹਾੜੇ ਦੀ ਵਰ੍ਹੇਗੰਢ ਹੈਗੀ ਹੈ। ਉਹਨਾਂ ਦੀ 12 ਜੁਲਾਈ 1988 ਨੂੰ ਉਹਨਾਂ ਦੀ ਸ਼ਹਾਦਤ ਹੋਈ ਸੀ। ਦੂਜੀ ਜਿਹੜੀ ਅੱਜ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਦੀ ਮੌਤ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਕਸ਼ਮੀਰ ਦੇ ਵਿੱਚ, ਉਹ ਤੋਂ ਬਾਅਦ ਜਿਹੜੀ ਕਸ਼ਮੀਰ ਦੀ ਸਥਿਤੀ ਬਣੀ ਹੋਈ ਹੈ ਇਸ ਦੇ ਉੱਪਰ ਚਰਚਾ ਕਰਾਂਗੇ। ਤੀਜਾ ਜਿਹੜਾ ਡੈਲਸ ਸ਼ੂਟਿੰਗ ਹੋਈ ਹੈ ਜਿਹਦੇ ਵਿੱਚ ਪੁਲਿਸ ਆਫੀਸਰਸ ਦੀ ਮੌਤ ਹੋਈ ਹੈ, ਅਤੇ ਇਹਦੇ ਨਾਲ ਇਸ ਘਟਨਾ ਦੇ ਨਾਲ ਜਿਹੜਾ ਅਮਰੀਕਾ ਦੇ ਵਿੱਚ ਇੱਕ ਰੇਸਿਜ਼ਮ ਦੇ ਵਿੱਚ ਉਭਾਰ ਦੇਖਣ ਨੂੰ ਮਿਲਿਆ, ਉਸ ਬਾਰੇ ਅਸੀਂ ਚਰਚਾ ਕਰਾਂਗੇ। ਅੱਜ ਸਾਡੇ ਨਾਲ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਲਈ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਹਰਪ੍ਰੀਤ ਸਿੰਘ ਜੀ ਜੁੜ ਚੁੱਕੇ ਨੇ। ਆਓ ਅਸੀਂ ਉਹਨਾਂ ਨਾਲ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹਰਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਤੂੰ ਸਾਡੇ ਜਿੰਨੇ ਵੀ ਸਰੋਤੇ ਨੇ ਜਾਂ ਦਰਸ਼ਕ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਸਿੰਘ ਜੀ, ਜਿਵੇਂ ਕਿ ਮੈਂ ਇੰਟਰੋਡਕਸ਼ਨ ਦੇ ਵਿੱਚ ਦੱਸਿਆ ਕਿ ਅਸੀਂ ਅੱਜ ਕਿਹੜੇ ਟੌਪਿਕਸ ਨੂੰ ਵਿਚਾਰ ਚਰਚਾ ਦੇ ਅਧੀਨ ਲਿਆਉਣਾ ਹੈ, ਤੇ ਸਭ ਤੋਂ ਪਹਿਲਾਂ ਜਿਹੜੀ ਜਨਰਲ ਲਾਭ ਸਿੰਘ ਦੀ ਸ਼ਹਾਦਤ ਹੈ, ਇਹਨੂੰ ਸਿੱਖ ਸੰਘਰਸ਼ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ, ਤੇ ਉਹਨਾਂ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ। ਹਾਂਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੀ ਅਕੀਦਤ ਦੇ ਜਿਹੜੇ ਫੁੱਲ ਨੇ ਸ਼ਹੀਦ ਜਨਰਲ ਲਾਭ ਸਿੰਘ ਨੂੰ ਭੇਟ ਕਰਦੇ ਹਾਂ, ਜਿਨ੍ਹਾਂ ਦੀ ਸ਼ਹਾਦਤ 12 ਜੁਲਾਈ ਨੂੰ ਜਾਣੀ ਕਿ ਅੱਜ ਦੇ ਦਿਨ ਹੋਈ ਸੀ। ਜੇਕਰ ਅਸੀਂ ਗੱਲ ਕਰਦੇ ਹਾਂ ਜਨਰਲ ਲਾਭ ਸਿੰਘ ਉਹਨਾਂ ਦੀ, ਤੇ ਜਨਰਲ ਲਾਭ ਸਿੰਘ ਹੁਣੀ ਕੁਝ ਜਿਹੜੇ ਚੋਟੀ ਦੇ ਜਿਵੇਂ ਚਾਨਣ ਮਨਾਰੇ ਅਸੀਂ ਕਹਿ ਸਕਦੇ ਹਾਂ ਖਾਲਿਸਤਾਨੀ ਸੰਘਰਸ਼ ਦੇ, ਉਹਨਾਂ ਦੇ ਵਿੱਚੋਂ ਇੱਕ ਸਨ ਜਿਨ੍ਹਾਂ ਦੀ ਕਿਸਮਤ ਦੇ ਵਿੱਚ ਜਾਂ ਜਿਨ੍ਹਾਂ ਦੇ ਇਹ ਸਬੱਬ ਬਣਿਆ ਉਹਨਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਨਾਲ ਸੋਬਤ ਕਰਨ ਦਾ, ਸੰਗਤ ਕਰਨ ਦਾ। ਜਦੋਂ ਅਸੀਂ ਗੱਲ ਇਹਨਾਂ ਦੀ ਸ਼ੁਰੂ ਕਰਦੇ ਹਾਂ 1952 ਦੇ ਵਿੱਚ ਜਨਮੇ ਜਨਰਲ ਲਾਭ ਸਿੰਘ ਜੀ, ਜਿਨ੍ਹਾਂ ਨੇ ਆਪਣੀ ਜਿਹੜੀ ਐਜੂਕੇਸ਼ਨ ਪੂਰੀ ਕਰਨ ਤੋਂ ਬਾਅਦ 1970 ਦੇ ਸ਼ੁਰੂ ਦੇ ਵਿੱਚ ਪੰਜਾਬ ਪੁਲਿਸ ਦੀ ਨੌਕਰੀ ਕੀਤੀ। ਔਰ ਨੌਕਰੀ ਦੌਰਾਨ ਅਸੀਂ ਇਹ ਵੀ ਜ਼ਰੂਰ ਦੱਸਣਾ ਚਾਹੁੰਦੇ ਹਾਂ ਕਿ ਜਨਰਲ ਲਾਭ ਸਿੰਘ ਨੌਕਰੀ ਤੋਂ ਪਹਿਲਾਂ ਜਾਂ ਜੇ ਉਹਨਾਂ ਦੀ ਜ਼ਿੰਦਗੀ, ਉਹਨਾਂ ਦੀ ਪਰਸਨਲ ਜ਼ਿੰਦਗੀ ਦੇਖਦੇ ਹਾਂ, ਤੇ ਉਹ ਬੜੇ ਇੱਕ ਧਨਾਢ ਕਿਸਮ ਦੇ ਕਿਸਾਨ ਸਨ, ਕਿਉਂਕਿ 9-10 ਕਿੱਲਿਆਂ ਦੇ ਮਾਲਕ ਉਹਨਾਂ ਸਮਿਆਂ ਦੇ ਵਿੱਚ ਹੁਣ ਇੱਕ ਵੱਡੀ ਇੱਕ ਗੱਲ ਕਹਾਉਂਦਾ। ਔਰ ਜਿਹੜੇ ਪਿੰਡ ਦੇ ਵਿੱਚੋਂ ਪੰਜਵਾੜ ਪਿੰਡ ਇਹਨਾਂ ਦਾ ਸੀ, ਜਿਹੜਾ ਕਿ ਕਾਫੀ ਮਸ਼ਹੂਰ ਹੈ ਸਿੱਖ ਸੰਘਰਸ਼ ਦੇ ਕੁਝ ਕਸੂਰਮਿਆਂ ਕਰਕੇ, ਜਿਨ੍ਹਾਂ ਵਿੱਚ ਜਨਰਲ ਲਾਭ ਸਿੰਘ ਜਿਹੜੇ ਨੇ ਉਹ ਇੱਕ ਸਨ। ਸੋ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਨਾਲ ਉਹਨਾਂ ਦੀ ਸੰਗਤ ਹੈ, ਭਾਵੇਂ ਕਿ ਉਸ ਸੰਗਤ ਦੇ ਵਿੱਚ ਵੀ ਕਿਉਂਕਿ ਪੁਲਿਸ ਦੇ ਵਿੱਚੋਂ ਆਏ ਤਾਂ 1971 ਤੋਂ 1980 ਤੱਕ ਪੁਲਿਸ ਦੀ ਨੌਕਰੀ ਕੀਤੀ, ਔਰ 87 ਦੇ ਵਿੱਚ ਇਹਨਾਂ ਨੇ ਪੁਲਿਸ ਦੀ ਜਿਹੜੀ ਆ ਨੌਕਰੀ ਨੂੰ ਲੱਤ ਮਾਰੀ। ਔਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਨਾਲ ਉਹਨਾਂ ਦੀ ਸੰਗਤ ਕੀਤੀ, ਉਹਨਾਂ ਦੇ ਨਾਲ ਸੰਘਰਸ਼ ਕੀਤਾ। ਔਰ ਉਸ ਸੰਘਰਸ਼ ਦੇ ਵਿੱਚ ਜਿਹੜੀ ਉਹਨਾਂ ਦੀ ਡਿਊਟੀ ਨੂੰ ਲੱਗੀ ਸੀਗੀ, ਉਹਨਾਂ ਉਸ ਡਿਊਟੀ ਨੂੰ ਬੜਾ ਸੰਜੀਦਗੀ ਦੇ ਨਾਲ, ਬੜਾ ਇਮਾਨਦਾਰੀ ਦੇ ਨਾਲ ਉਹਨਾਂ ਨੇ ਨਿਭਾਇਆ, ਔਰ ਬੜੀ ਡੈਡੀਕੇਸ਼ਨ ਦੇ ਨਾਲ ਉਹਨਾਂ ਨੇ ਇਸ ਸਾਰੀ ਦ੍ਰਿੜਤਾ ਦੇ ਨਾਲ ਸਾਰੀ ਜਿਹੜੀ ਜੌਬ ਸੀ ਉਹਨਾਂ ਦੀ, ਜਿਹੜਾ ਸਾਰਾ ਉਹਨਾਂ ਦੇ ਮੋਢੇ ਦੇ ਉੱਤੇ ਜਿਹੜਾ ਕੰਮ ਦਾ ਇੱਕ ਜ਼ਿੰਮੇਵਾਰੀ ਪਾਈ ਸੀ, ਉਹਨਾਂ ਨੂੰ ਬੜੇ ਦ੍ਰਿੜ ਤਰੀਕੇ ਨਾਲ ਉਹਨਾਂ ਨੇ ਨਿਭਾਈ ਹੈ। ਔਰ ਸ਼ੁਰੂ ਦੇ ਵਿੱਚ ਉਹਨਾਂ ਦੇ ਇਹ ਵੀ ਸੀਗਾ ਕਿ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਆਲੇ ਦੁਆਲੇ ਵੀ ਸਨ, ਕਿਉਂਕਿ ਜਨਰਲ ਲਾਭ ਸਿੰਘ ਹੋਣੀ ਜਿਹੜੇ ਸਨ ਉਹਨਾਂ ਦੀ ਬੈਕਗਰਾਊਂਡ ਪੁਲਿਸ ਦੀ ਸੀ, ਬਹੁਤਾ ਯਕੀਨ ਨਹੀਂ ਵੀ ਕੀਤਾ ਜਾਂਦਾ ਸੀ। ਪਰ ਜਿਹੜੇ ਤਰੀਕੇ ਦੇ ਨਾਲ ਇਹਨਾਂ ਨੂੰ ਜੋ ਕੁਛ ਵੀ ਕੰਮ ਸੌਂਪਿਆ ਗਿਆ ਜਾਂ ਜੋ ਇਹਨਾਂ ਨੇ ਇਹ ਦੇਖਿਆ ਕਿ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਉਹ ਜ਼ਰੂਰੀ ਆ, ਜਦੋਂ ਉਹਨਾਂ ਨੇ ਉਹ ਕੰਮ ਦੇਖਦੇ ਜਾ ਰਹੇ ਨੇ, ਤੇ ਜਿਹੜੀ ਇਹਨਾਂ ਦੀ ਨੇੜਤਾ ਉਹਨਾਂ ਸਾਥੀਆਂ ਦੇ ਨਾਲ ਬਣੀ ਹੈ, ਔਰ ਇਹ ਸਾਡੇ ਇਤਿਹਾਸ ਦੇ ਵਿੱਚ ਦਰਜ ਹੈ। 1984 ਦੇ ਘੱਲੂਘਾਰੇ ਦੇ ਵਿੱਚ ਜੋ ਰੋਲ ਜਨਰਲ ਲਾਭ ਸਿੰਘ ਦਾ ਸੀ, ਜਿਹਨੂੰ ਸੁੱਖਾ ਸਿਪਾਹੀ ਵੀ ਕਹਿੰਦੇ ਸੀਗੇ, ਜਿਨ੍ਹਾਂ ਦਾ ਜਿਹੜਾ ਅਸਲੀ ਨਾਮ ਭਾਈ ਸੁਖਦੇਵ ਸਿੰਘ ਸੀ,
ਉਹਨਾਂ ਦਾ ਇੱਕ ਜਿਹੜਾ ਯੋਗਦਾਨ ਜਿਹੜਾ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਬੰਕਰ ਸੀ ਉਹ ਮੇਨ ਜਨਰਲ ਲਾਭ ਸਿੰਘ ਉਹਨਾਂ ਦੀ ਦੇਖ ਰੇਖ ਦੇ ਥੱਲੇ ਸੀ ਔਰ ਪੂਰੀ ਸ਼ਿੱਦਤ ਦੇ ਨਾਲ ਪੂਰੇ ਜਨੂਨ ਦੇ ਨਾਲ ਉਹਨਾਂ ਨੇ ਉੱਥੇ ਜਿਹੜੀਆਂ ਭਾਰਤੀ ਫੌਜਾਂ ਸੀ ਉਹਨਾਂ ਦਾ ਡਟ ਕੇ ਜਿਹੜਾ ਮੁਕਾਬਲਾ ਕੀਤਾ ਔਰ ਉਸ ਮੁਕਾਬਲੇ ਤੋਂ ਬਾਅਦ ਇਹ ਫੜੇ ਵੀ ਜਾਂਦੇ ਨੇ। ਉਸ ਤੋਂ ਬਾਅਦ ਜੋ ਤਸ਼ੱਦਦ ਇਹਨਾਂ ਦੇ ਉੱਤੇ ਕੀਤਾ ਜਾਂਦਾ ਉਹ ਵੀ ਜੱਗ ਦੇ ਸਾਹਮਣੇ ਭਾਵੇਂ ਕਿ ਨਹੀਂ ਆ ਸਕਿਆ ਪਰ ਫਿਰ ਵੀ ਜਿਹੜੀ ਸਾਡੀ ਅੰਦਰਲੀ ਸੋਚ ਹੈ ਜਿਹੜਾ ਵਿਸ਼ਲੇਸ਼ਣ ਕਰਨ ਦਾ ਸਾਡਾ ਮਾਦਾ ਉਹਦੇ ਵਿੱਚ ਜਦੋਂ ਅਸੀਂ ਇਹ ਸਾਰੀਆਂ ਗੱਲਾਂ ਪਾਉਂਦੇ ਤੇ ਸਾਡੇ ਸਾਹਮਣੇ ਆ ਜਾਂਦਾ ਅਸੀਂ ਘੱਟੋ ਘੱਟ ਉਸ ਸੱਚ ਨੂੰ ਨਾਪ ਸਕਦੇ ਹਾਂ, ਉਸ ਸੱਚ ਨੂੰ ਮਹਿਸੂਸ ਕਰ ਸਕਦੇ ਹਾਂ ਕਿ ਕਿਉਂ ਜੀਆਂ ਉਹਨਾਂ ਦੇ ਨਾਲ ਤਸ਼ੱਦਦ ਹੋਏ ਹੋਣਗੇ ਜਨਰਲ ਲਾਭ ਸਿੰਘ ਉਹਨਾਂ ਦੇ ਉੱਤੇ। ਜੀ ਹਰਪ੍ਰੀਤ ਸਿੰਘ ਜੀ, ਮੈਂ ਤੁਹਾਡੇ ਕੋਲੋਂ ਇੱਕ ਅਗਲਾ ਜਿਹੜਾ ਮੇਰਾ ਉਹ ਹੈਗਾ ਵੀ ਅਸੀਂ ਬਹੁਤੀ ਡਿਟੇਲ ਦੇ ਵਿੱਚ ਨਾ ਜਾਈਏ, ਅਸੀਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਕੁਝ ਜਾਣਕਾਰੀ ਵੀ ਹੈਗੀ ਹੈ ਪਰ ਜਿਹੜਾ ਇੱਕ ਇਹਦੇ ਨਾਲ ਇੱਕ ਰਿਲੇਟਿਵ ਕੁਐਸਚਨ ਬਣਦਾ ਰੈਲੇਵੈਂਟ ਉਹ ਇਹ ਹੈਗਾ ਕਿ ਜਿਹੜੀ ਸ਼ਹਾਦਤ ਹੁੰਦੀ ਹੈ ਸਾਡੇ ਸ਼ਹੀਦ ਹੈਗੇ ਨੇ ਖਾਸ ਕਰਕੇ ਜਿਹੜੇ ਮੌਜੂਦਾ ਸਮੇਂ ਦੇ ਮੌਜੂਦਾ ਸਿੱਖ ਸੰਘਰਸ਼ ਦੇ ਸ਼ਹੀਦ ਨੇ ਉਹਨਾਂ ਨੂੰ ਕੌਮ ਨੇ ਇੱਕ ਲਗਭਗ ਐਂ ਕਹਿ ਲਓ ਵੀ ਇੱਕ ਚੰਗੇ ਵੱਡੇ ਹਿੱਸੇ ਨੇ ਨਕਾਰਿਆ ਜਾਂ ਉਹਨਾਂ ਨੂੰ ਵਿਸਾਰਿਆ ਹੈਗਾ, ਉਹਨਾਂ ਨੂੰ ਓਨ ਨਹੀਂ ਕੀਤਾ ਹੈਗਾ। ਸਾਡੀ ਜਿਹੜੀ ਅੱਜ ਦੀ ਜਨਰੇਸ਼ਨ ਵੀ ਹੈਗੀ ਹੈ ਉਹ ਵੀ ਉਹਨਾਂ ਬਾਰੇ ਬਹੁਤਾ ਨਹੀਂ ਜਾਣਦੀ ਕਿ ਸਾਡਾ ਮੌਜੂਦਾ ਸਿੱਖ ਸੰਘਰਸ਼ ਕੀ ਹੈ। ਇਹ ਜਿਹੜਾ ਪਾਰਟ ਹੈ ਇਹਦਾ ਦੂਰ ਹੋਣਾ ਜਾਂ ਸਾਡੀ ਕੌਮ ਨੂੰ ਸਾਡੇ ਨੌਜਵਾਨਾਂ ਨੂੰ ਇਸ ਪਾਰਟ ਦੀ ਇਸ ਸੰਘਰਸ਼ ਦੀ ਜਾਣਕਾਰੀ ਹੋਣੀ ਕਿੰਨੀ ਕੁ ਜ਼ਰੂਰੀ ਸਮਝਦੇ ਹੋ? ਇਹ ਵੀਰ ਜੀ ਦੇਖੋ ਜਾਣਕਾਰੀ ਹੋਣਾ ਤੇ ਜ਼ਰੂਰੀ ਹੈ ਹੀ ਕਿ ਕਿਸੇ ਵੀ ਚੀਜ਼ ਦੀ ਜਾਣਕਾਰੀ ਕਿਸੇ ਚੀਜ਼ ਦਾ ਗਿਆਨ ਹੋਣਾ ਇਹ ਤਾਂ ਅਤ ਜ਼ਰੂਰੀ ਹੈ ਬੰਦੇ ਦੇ ਮੈਂਟਲ ਐਵੋਲੂਸ਼ਨ ਦੇ ਵਿੱਚ, ਇਹਦੇ ਤਾਂ ਕੋਈ ਦੋ ਰਾਮਾ ਹੈ ਹੀ ਨਹੀਂ। ਪਰ ਅਸੀਂ ਇਸ ਚੀਜ਼ ਨੂੰ ਸਿਰਫ ਐ ਨਾ ਲਈਏ ਕਿ ਇਹ ਜਿਹੜਾ ਗੁਣਿਆ ਜਾਂ ਇਹ ਜਿਹੜਾ ਔਗਣਿਆ ਕਿ ਹਾਂ ਉਹ ਡਿਸਓਨ ਕੀਤਾ, ਨਹੀਂ ਅੱਜ ਦੇ ਦਿਨਾਂ ਦੇ ਵਿੱਚ ਸਾਨੂੰ ਲੱਗਦਾ ਕਿ ਡਿਸਓਨ ਹੋਇਆ ਪਰ ਤੁਸੀਂ ਇਹ ਅਨੁਮਾਨ ਲਗਾਓ ਕਿ ਜਿਹੜੇ ਭਾਰਤ ਦੇ ਸ਼ਹੀਦ ਨੇ ਮਤਲਬ ਲਾਲ ਢੀਂਗਰਾ ਉਹਨਾਂ ਨੂੰ ਉਹਦੀ ਜਿਹੜੀਆਂ ਅਸਥੀਆਂ ਸਨ ਉਹ ਕਦੋਂ ਲੈ ਕੇ ਆਏ ਨੇ 1947 ਤੋਂ ਬਾਅਦ ਮੇਰੇ ਖਿਆਲ 1990 ਦੇ ਵਿੱਚ ਉਹਦੀਆਂ ਅਸਥੀਆਂ ਲੈ ਕੇ ਆਉਂਦੇ ਨੇ, ਉਹਨੂੰ ਕਿੰਨਾ ਕੁ ਯਾਦ ਕੀਤਾ। ਸ਼ਹੀਦ ਊਧਮ ਸਿੰਘ ਦਾ ਪਰਿਵਾਰ ਰੁਲ ਰਿਹਾ ਕਿ ਨਹੀਂ ਰੁਲ ਰਿਹਾ। ਭਗਤ ਸਿੰਘ ਉਹਨਾਂ ਦੇ ਪਰਿਵਾਰ ਦੇ ਵਿੱਚ ਕੁਲਜੀਤ ਸਿੰਘ ਢੱਕ ਨੂੰ ਇਹਨਾਂ ਦੀਆਂ ਪੁਲਿਸ ਦੀਆਂ ਗੋਲੀਆਂ ਦਾ ਸਾਹਮਣਾ ਕਰਨਾ ਪਿਆ। ਸੋ ਇਹ ਅਸੀਂ ਇਸ ਤਰੀਕੇ ਦੇ ਨਾਲ ਲੈ ਕੇ ਚੱਲੀਏ ਕਿ ਉਹਨਾਂ ਨੂੰ ਡਿਸਓਨ ਕੀਤਾ ਨਹੀਂ। ਅੱਜ ਦੇ ਦਿਨ ਦੇ ਵਿੱਚ ਅੱਜ ਦੀ ਦਿਹਾੜੀ ਦੇ ਵਿੱਚ ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜੋ ਪ੍ਰਭਾਵ ਜਿਸ ਤਰੀਕੇ ਦੇ ਨਾਲ ਮੀਡੀਆ ਜਿਸ ਤਰੀਕੇ ਦੇ ਨਾਲ ਸਾਡਾ ਸਾਰਾ ਜਿਹੜੇ ਐਕੈਡੈਮਿਕਸ ਦੇ ਵਿੱਚ ਜੋ ਕੁਝ ਹੋ ਰਿਹਾ ਉਹਨਾਂ ਦੇ ਵਿੱਚ ਇਹ ਚੀਜ਼ਾਂ ਅੱਗੇ ਨਹੀਂ ਲਿਆਂਦੀਆਂ ਜਾ ਰਹੀਆਂ। ਔਰ ਦੂਸਰੀ ਇੱਕ ਹੋਰ ਵੱਡਾ ਕਾਰਨ ਇਹ ਹੈ ਕਿ ਜਿਹੜੇ ਸਾਡੇ ਪੇਰੈਂਟਸ ਵੀ ਨੇ ਸਾਡੇ ਜਿਹੜੇ ਬਜ਼ੁਰਗ ਵੀ ਨੇ ਉਹ ਇਹਨਾਂ ਕਹਾਣੀਆਂ ਨੂੰ ਨਹੀਂ ਦੁਹਰਾ ਰਹੇ। ਪਰ ਜਦੋਂ ਅਸੀਂ ਉਸਦੇ ਚੜ੍ਹਤ ਵੇਲੇ ਦੀ ਦੇਖਦੇ ਹਾਂ ਕਿ ਜਨਰਲ ਲਾਭ ਸਿੰਘ ਹੋ ਗਏ, ਸੋਢੀ ਹੋ ਗਏ, ਸੁਰਿੰਦਰ ਸਿੰਘ ਸੋਢੀ ਹੋ ਗਏ, ਭਾਈ ਅਮਰੀਕ ਸਿੰਘ ਹੋ ਗਏ, ਇਹ ਨਾਂ ਚਾਨਣ ਮਨਾ ਰਹੇ ਹਾਂ। ਅੱਜ ਵੀ ਸਾਡੇ ਅੱਗੇ ਨੇ ਭਾਈ ਹਰਜਿੰਦਰ ਸਿੰਘ ਜਿੱਦਾਂ, ਭਾਈ ਸੁਖਦੇਵ ਸਿੰਘ ਸੁੱਖਾ, ਉਹਨੂੰ ਕੋਈ ਭੁੱਲੇ ਨਹੀਂ ਹੈਗੇ। ਜੇ ਅਸੀਂ ਇਹ ਵੀ ਦੇਖੀਏ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਇਮੇਜ ਮਤਲਬ ਕਿ ਲੋਕਾਂ ਦੇ ਵਿੱਚ ਖਰਾਬ ਕਰਨ ਦੇ ਲਈ ਭਾਰਤੀ ਜਿਹੜੀ ਹਕੂਮਤ ਉਹਨੇ ਬਿਲੀਅਨਸ ਆਫ ਡਾਲਰ ਖਰਚੇ ਨੇ। ਪਰ ਅੱਜ ਵੀ ਚਾਹੇ ਕਿਸੇ ਨੇ ਨਦੀਆਂ ਪਾਈਆਂ ਨੇ, ਚਾਹੇ ਕਿਸੇ ਨੇ ਜੈਲ ਲਾਈ ਆ ਸਿਰ ਦੇ ਉੱਤੇ, ਚਾਹੇ ਈਵਨ ਨਸ਼ੇ ਵੀ ਕਰਦੇ ਨੇ ਜਿਹੜੇ ਲੋਕ, ਉਹ ਵੀ ਅੱਜ ਇਸ ਗੱਲ ਦਾ ਖਿਲਾਫ ਮਹਿਸੂਸ ਕਰਦੇ ਨੇ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਵਰਗੇ ਜਿਹੜੇ ਚਾਨਣ ਮਨਾ ਰਹੇ ਨੇ ਜਾਂ ਜਿਹੜੇ ਉਹ ਯੁੱਗ ਪੁਰਸ਼ ਨੇ ਜੇ ਅੱਜ ਹੁੰਦੇ ਤੇ ਸ਼ਾਇਦ ਉਹਨਾਂ ਦੀ ਇਹ ਜਿਹੜੀ ਹਾਲਾਤ ਜਾਂ ਹਾਲਤ ਨਾ ਹੁੰਦੀ। ਜੀ ਹਰਪ੍ਰੀਤ ਸਿੰਘ ਜੀ, ਤੁਸੀਂ ਇਹ ਬੜੀ ਸੋਹਣੀ ਗੱਲ ਕੀਤੀ ਹੈ ਕਿ ਇਹਦੇ 'ਚ ਸਾਡੇ ਭੁੱਲਣ ਵਾਲੀ ਜਾਂ ਉਹ ਗੱਲ ਨਹੀਂ ਹੈਗੀ, ਬਟ ਐਟ ਦ ਸੇਮ ਟਾਈਮ ਇਹਦੇ 'ਚ ਇੱਕ ਸਾਡਾ ਪਾਰਟ ਹੈਗਾ ਨੈਗਲੈਕਟੈਂਸ ਦਾ, ਜਿਹੜਾ ਕਿ ਅਸੀਂ ਉਹਨੂੰ ਪ੍ਰੋਪਰਲੀ ਪ੍ਰਚਾਰ ਨਹੀਂ ਕਰ ਸਕੇ। ਇਸੇ ਦੇ ਨਾਲ ਅਸੀਂ ਸਾਡੇ ਅਗਲੇ ਇਸ਼ੂ ਦੇ ਵੱਲ ਚੱਲਦੇ ਹਾਂ ਕਿ ਜਿਹੜੀ ਕਸ਼ਮੀਰ ਦੇ ਵਿੱਚ ਸਟਰਗਲ ਦੇ ਵਿੱਚ ਹੁਣ ਪਿਛਲੇ ਸਮੇਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਉਭਾਰ ਦੇਖਣ ਨੂੰ ਮਿਲਿਆ। ਜਿਹੜੇ ਬੁਰਹਾਨ ਵਾਨੀ ਹੈਗੇ ਆ ਜਿਨ੍ਹਾਂ ਦੀ ਮੌਤ ਹੋਈ ਹੈ ਉਹਦੇ ਤੋਂ ਬਾਅਦ ਇੱਕ ਉਭਾਰ ਦੇਖਣ ਨੂੰ ਮਿਲਿਆ ਕਸ਼ਮੀਰ ਸਟਰਗਲ ਦੇ ਵਿੱਚ। ਇਹਦੇ ਵਿੱਚ ਜਦੋਂ ਅਸੀਂ ਇੰਡੀਅਨ ਪਰਸਪੈਕਟਿਵ ਤੋਂ ਦੇਖਦੇ ਹਾਂ, ਮਤਲਬ ਮੈਂ ਉਹਦੀਆਂ ਇਨਸੀਡੈਂਟ ਦੀਆਂ ਡਿਟੇਲਸ ਨਹੀਂ ਜਾਂਦਾ, ਉਹ ਆਲਰੇਡੀ ਸਾਰੇ ਕਿਤੇ ਅਵੇਲੇਬਲ ਹੈਗੀਆਂ ਨੇ।
ਜਿਹੜੀਆਂ ਇੰਡੀਅਨ ਪਰਸਪੈਕਟਿਵ ਤੋਂ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਕ ਹਿੱਸਾ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦਾ, ਉਹਨਾਂ ਦੀ ਜੁਡੀਸ਼ਰੀ ਦਾ ਇਹ ਹੈਗਾ ਜਿਹੜਾ, ਜਾਂ ਮੀਡੀਆ ਦਾ ਵੀ ਕਹਿ ਲਓ, ਉਹ ਇਹ ਹੈਗਾ ਜਿਹੜਾ ਇਹ ਸਿਕਿਉਰਿਟੀ ਫੋਰਸਿਸ ਦੀ ਬਹੁਤ ਵੱਡੀ ਸਕਸੈਸ ਦੱਸਦਾ ਹੈ। ਬਟ ਇੱਕ ਹਿੱਸਾ ਇਹ ਵੀ ਹੈ ਨਾਲ ਹੀ ਖੜਾ ਹੈ ਜਿਹੜਾ ਇਹ ਕਹਿੰਦਾ ਕਿ ਜਿਹੜਾ ਇਸ ਜਿਹੜੀ ਆਰਮੀ ਦੀ ਗਤੀਵਿਧੀਆਂ ਨੇਗੀਆਂ ਕਸ਼ਮੀਰ ਦੇ ਵਿੱਚ ਉਹਦਾ ਕ੍ਰਿਟੀਕਲ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਜਿਹੜੀਆਂ ਇਹ ਦੋ ਪਰਸਪੈਕਟਿਵਸ ਨੇ? ਵਿੱਚ ਹੀ ਦੋ ਧਾਰਾਵਾਂ ਹੁੰਦੀਆਂ ਨੇ, ਇੱਕ ਪੁਲਿਸ ਹੁੰਦੀ ਆ, ਇੱਕ ਕਿਤੇ ਜਿਹੜੀ ਫਰੀडम ਸਟਰਗਲ ਹੁੰਦੀ ਆ ਉਹਦੇ ਅਪਰੋਚ ਹੁੰਦੀ ਆ। ਜਿਹੜਾ ਅਪਰੈਸਰ ਹੈ ਕਿ ਉਹਦੀ ਵੱਖਰੀ ਧਾਰਾ ਹੁੰਦੀ ਹੈ, ਜਿਹੜੇ ਬੀਇੰਗ ਅਪਰੈਸਡ ਹੁੰਦੇ ਨੇ ਉਹਨਾਂ ਦੀ ਵੱਖਰੀ ਧਾਰਾ ਹੁੰਦੀ ਆ। ਸੋ ਜਿਨ੍ਹਾਂ ਦੀ ਜਿਹੜੇ ਬੀਇੰਗ ਅਪਰੈਸਡ ਨੇ, ਜਿਹੜੇ ਉਸ ਧਾਰਾ ਦੇ ਨਾਇਕ ਨੇ ਉਹਨਾਂ ਨੂੰ ਪੂਜਦੇ ਨੇ, ਜਿਹੜੇ ਅਪਰੈਸਰਸ ਨੇ ਜਿਹੜੀ ਉਸ ਧਾਰਾ ਦੇ ਮੁਦਈ ਨੇ ਉਹਨਾਂ ਨੂੰ ਪੂਜਦੇ। ਇਹ ਬੜੀ ਕੁਦਰਤੀ ਵਹਾਰ ਨੇ ਦੋ ਸਟਰੀਮ ਦੇ, ਦੋ ਧਾਰਾਵਾਂ ਦੇ। ਸੋ ਇਹਨਾਂ ਨੇ ਕਦੀ ਮਿਲਣਾ ਨਹੀਂ ਹੁੰਦਾ। ਜਾਂ ਅਸੀਂ ਇਹ ਕਹਿ ਦਈਏ ਵੀ ਇਹ ਦਰਿਆ ਦੇ ਦੋ ਕਿਨਾਰਿਆਂ ਵਾਂਗ ਨੇ, ਜਿਹਨੇ ਚੱਲਣਾ ਨਾਲ ਨਾਲ ਹੁੰਦਾ ਪਰ ਮਿਲਣਾ ਕਦੀ ਵੀ ਨਹੀਂ ਹੁੰਦਾ। ਸੋ ਜੇ ਅਸੀਂ ਇਹ ਕਹੀਏ ਕਿ ਬੁਰਹਾਨ ਵਾਨੀ ਦਾ ਕਤਲ ਜਾਂ ਉਹਦੀ ਸ਼ਹਾਦਤ ਜਾਂ ਜਿਹੜਾ ਉਹਦਾ ਐਨਕਾਊਂਟਰ ਹੁੰਦਾ ਆ ਜੀ, ਉਹ ਆਬਵੀਅਸਲੀ ਜੇ ਤੁਸੀਂ ਇੰਡੀਅਨ ਨੈਸ਼ਨਲ ਹੋ ਤੇ ਉਹਨੇ ਇਹੀ ਕਿਹਾ ਕਿ ਫੌਜ ਦਾ ਜਿਹੜਾ ਬਹੁਤ ਵੱਡੀ ਇੱਕ ਜਿੱਤ ਹੈ। ਪਰ ਜੇਕਰ ਜਿੱਤਿਆ ਉਹਦੇ ਵਿੱਚ ਨਮੋਸ਼ੀ ਕਿਉਂ ਅੱਜ ਪੁਲਿਸ ਦੇ ਜਾਂ ਜਿਹੜੇ ਫੌਜ ਦੇ ਲੋਕ ਇਹ ਮੰਨਣ ਦੇ ਉੱਤੇ ਆ ਗਏ ਨੇ ਕਿ ਭਾਈ ਜਿਹੜੇ ਲੋਕ ਕਦੀ ਮੂੰਹ ਢੱਕ ਕੇ ਸੰਘਰਸ਼ ਲੜਦੇ ਹੁੰਦੇ ਸੀ, ਅੱਜ ਉਹ ਮੂੰਹ ਖੋਲ ਮਤਲਬ ਕਿ ਮੂੰਹ ਬਿਨਾਂ ਢੱਕਿਆ ਫੇਸਬੁੱਕਾਂ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਬੜੇ ਆਰਾਮ ਨਾਲ ਆਪਣੇ ਆਪ ਨੂੰ ਦਿਖਾਉਂਦੇ ਨੇ ਔਰ ਲੋਕਾਂ ਦੇ ਵਿੱਚ ਉਹ ਨਾਇਕ ਬਣਦੇ ਨੇ। ਔਰ ਬੁਰਹਾਨ ਵਾਨੀ ਦਾ ਇਹ ਕੀ ਕਾਰਨ ਕੀ ਸੀ ਕਿ ਇੱਕ ਬਿਲਕੁਲ ਸਧਾਰਨ ਪਰਿਵਾਰ ਦੇ ਵਿੱਚ ਜੰਮਿਆ ਹੋਇਆ ਬੱਚਾ ਜੀ, ਔਰ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਉਹਦੇ ਭਰਾ ਦਾ ਵੀ ਕਤਲ ਕੀਤਾ ਭਾਰਤੀ ਫੌਜਾਂ ਦੇ ਵੱਲੋਂ ਜਾਂ ਭਾਰਤੀ ਜਿਹੜੀਆਂ ਸਿਕਿਉਰਿਟੀ ਦੇ ਵੱਲੋਂ ਉਹਦਾ ਕਤਲ ਕੀਤਾ ਗਿਆ। ਪਰ ਤੁਸੀਂ ਇਹ ਅਨੁਮਾਨ ਲਗਾਓ ਕਿ 15 ਸਾਲ ਦਾ ਬੱਚਾ ਕਿਉਂ ਇੱਕ ਸੰਘਰਸ਼ ਦੇ ਵਿੱਚ ਕੁੱਦਦਾ ਜੀ। ਜੇ ਤੁਸੀਂ ਕਹੋ ਵੀ ਇਹ ਸਪੌਂਟੇਨੀਅਸ ਇੱਕ ਇੰਸੀਡੈਂਟ ਤੇ ਉਹ ਤਾਂ ਕੋਈ ਗੱਲ ਹੈ ਨਹੀਂ। ਇਹਦਾ ਮਤਲਬ ਉਹਦੇ ਪਿੱਛੇ ਇੱਕ ਬਹੁਤ ਵੱਡਾ ਕੈਸਕੇਡ ਆਫ ਇਵੈਂਟਸ ਹੈਗਾ, ਬਹੁਤ ਕੜੀਆਂ ਜੁੜੀਆਂ ਹੋਈਆਂ ਨੇ ਵੱਖਰੀਆਂ ਘਟਨਾਵਾਂ ਦੀਆਂ, ਜਿਹਦੇ ਵਿੱਚ ਇੱਕ 15 ਸਾਲ ਦੀ ਜਿਹੜੀ ਮਨੋਵਿਰਤੀ, ਇੱਕ 15 ਸਾਲ ਦੀ ਜਿਹੜੀ ਕੋਮਲ ਦੀ ਮਾਨਸਿਕਤਾ ਹੁੰਦੀ ਆ, ਉਹ ਇਹ ਅਸੈਸ ਕਰ ਰਹੀ ਆ, ਉਹ ਬਾਰ-ਬਾਰ ਇਸ ਗੱਲ ਨੂੰ ਦੇਖ ਰਹੀ ਹੈ ਕਿ ਉਹਨਾਂ ਦੇ ਲੋਕਾਂ ਦੇ ਨਾਲ ਇੱਕ ਪਾਸੇ ਧੱਕੇ ਹੋ ਰਹੇ ਨੇ ਜੀ। ਔਰ ਇਸ ਚੀਜ਼ ਨੂੰ ਕੋਰਪੋਰੇਟ ਕਰਦੀਆਂ ਨੇ ਜਿਹੜੀਆਂ ਐਮਨੈਸਟੀ ਇੰਟਰਨੈਸ਼ਨਲ ਵਰਗੀਆਂ ਸੰਸਥਾਵਾਂ ਜਾਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਇਸ ਚੀਜ਼ ਨੂੰ ਰੈਟੀਫਾਈ ਕਰਦੀਆਂ ਨੇ ਕਿ ਕਸ਼ਮੀਰ ਦੇ ਵਿੱਚ ਧੱਕੇ ਹੋਏ ਨੇ। ਹੁਣ ਤੁਸੀਂ ਇਹ ਹਿਸਾਬ ਲਾਓ ਵੀ ਇਹ ਇਕੱਲਾ ਕਸ਼ਮੀਰੀ ਅੱਖਾਂ ਬੰਦ ਕਰਦੀਆਂ ਤੇ ਅਸੀਂ 20 ਵਾਰੀ ਅੱਖਾਂ ਬੰਦ ਕਰ ਲਈਏ, ਕਿਉਂਕਿ ਕਬੂਤਰ ਵਾਂਗ ਬਿੱਲੀ ਨੂੰ ਦੇਖਦਾ ਨਹੀਂ ਹੈਗਾ। ਜਿਹੜਾ ਭਾਰਤੀ ਜਿਹੜਾ ਮੀਡੀਆ ਉਹਨੇ ਅੱਖਾਂ ਬੰਦ ਕੀਤੀਆਂ ਹੋਈਆਂ ਇਸ ਪਾਸੇ। ਹੁਣ ਉਹ ਹੀ ਕਹਿ ਰਿਹਾ ਕਿ ਵਾਨੀ ਵਰਗੇ ਜਿਹੜੇ ਲੋਕ ਨੇ ਉਹ ਅੱਤਵਾਦ ਫੈਲਾ ਰਹੇ ਨੇ, ਜਾਂ ਵਾਨੀ ਵਰਗੇ ਲੋਕ ਨੇ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ। ਦੇਖੋ ਇੱਕ ਬੇਵਕੂਫਾਨਾ ਇਹ ਸਟੇਟਮੈਂਟ ਹੈ ਕਿ ਕਿੰਨੀ ਇਹ ਵੇਗ ਇਸ ਸਟੇਟਮੈਂਟ ਹੈਗੀ ਆ ਵੀ ਤੁਸੀਂ ਕਰੋੜਾਂ ਲੋਕ ਉਹਨਾਂ ਨੇ ਆਪਣੀਆਂ ਅੱਖਾਂ ਦੇ ਉੱਤੇ ਪੱਟੀਆਂ ਬੰਨੀਆਂ ਆ, ਔਰ ਉਹ ਕਿਹਨੇ ਬੰਨੀਆਂ ਆ? ਮੀਡੀਆ ਨੇ ਬਣਾਤੀਆਂ। ਉਹ ਕਿਹਨੇ ਬਣਾਤੀਆਂ? ਸਰਕਾਰਾਂ ਦੇ ਪ੍ਰਚਾਰਾਂ ਨੇ ਬਣਾਤੀਆਂ। ਤੁਸੀਂ ਸਗੋਂ ਜਿਹੜੇ ਗੁੰਮਰਾਹ ਤਾਂ ਤੁਸੀਂ ਹੋ ਰਹੇ ਹੋ, ਉਹ ਲੋਕ ਆਪਣੀ ਆਜ਼ਾਦੀ ਦੇ ਲਈ ਲੜ ਰਹੇ ਨੇ। ਜੇ ਹੁਣ ਇੱਕ ਬੰਦਾ ਤੁਸੀਂ ਜਿਹਨੂੰ ਅੱਤਵਾਦੀ ਕਹਿ ਕੇ ਮਾਰਦੇ ਹੋ ਔਰ ਲੱਖਾਂ ਬੰਦੇ ਜਿਹੜੇ ਨੇ ਉਹਨੂੰ ਵਿਦਾਇਗੀ ਦਿੰਦੇ ਆਪਣੀਆਂ ਸੇਜਲ ਅੱਖਾਂ ਦੇ ਨਾਲ ਜੀ, ਤੇ ਤੁਸੀਂ ਜੇ ਅਸੀਂ ਇਹਨੂੰ ਇਸ ਤਰੀਕੇ ਨਾਲ ਲੈਣਾ ਹੋਵੇ ਵੀ ਕਿੱਥੇ 2 ਲੱਖ ਬੰਦਾ ਆਪਣੀਆਂ ਸੇਜਲ ਅੱਖਾਂ ਦੇ ਨਾਲ ਉਹਨੂੰ ਵਿਦਾਇਗੀ ਦਿੰਦਾ, ਉਹ ਤੁਹਾਡੇ ਲਈ ਅੱਤਵਾਦੀ ਹੋ ਗਏ। ਤੇ ਜਿਹੜੇ ਤੁਹਾਡੇ ਫੌਜੀ ਮਰਦੇ ਨੇ, ਇਹਨਾਂ ਨੂੰ 2.5 ਬੰਦੇ ਜਿਹੜੇ ਨੇ ਉਹ 5 ਬੰਦੂਕਾਂ ਦੀ ਸਲਾਮੀ ਦਿੰਦੇ ਨੇ, ਉਹ ਤੁਹਾਡੇ ਸ਼ਹੀਦ ਹੋ ਜਾਂਦੇ ਨੇ। ਜਿਹਨੂੰ ਕੋਈ ਪੁੱਛਦਾ ਨਹੀਂ ਹੈਗਾ, ਪਿੰਡ ਤੋਂ ਬਾਹਰ ਕੋਈ ਨਹੀਂ ਪੁੱਛਦਾ ਹੈਗਾ। ਸੋ ਇਸ ਚੀਜ਼ ਨੂੰ ਤੁਸੀਂ ਕਿਹੜੇ ਸੰਦਰਭ ਦੇ ਵਿੱਚ ਲੈ ਕੇ ਜਾਓਗੇ? ਸੰਦਰਭ ਵੱਖਰੇ ਨੇ। ਜੇ ਤੁਸੀਂ ਇੰਡੀਅਨ ਨੈਸ਼ਨਲਿਸਟ ਹੋ ਤੇ ਉਸ ਸੰਦਰਭ ਦੇ ਵਿੱਚ ਜਿਹੜੇ ਫੌਜੀ ਨੇ ਜੋ ਕੁਝ ਵੀ ਕਾਰਜ ਕਰਦੇ ਨੇ ਅੱਖਾਂ ਬੰਦ ਕਰਕੇ ਉਸ ਚੀਜ਼ ਨੂੰ ਰੈਕਟੀਫਾਈ ਕਰਦੇ ਨੇ। ਹੁਣ ਜਿੱਦਾਂ ਪੰਜਾਬ ਦੇ ਵਿੱਚ ਇਹ ਸਾਰੀ ਗੱਲ ਹੋਈ, ਪੰਜਾਬ ਦੇ ਵਿੱਚ ਵੀ ਘੱਟੋ ਘੱਟ ਉਹ ਲੋਕ ਆਪਣੀ ਜਿਹੜੀ ਉਹਨਾਂ ਨੇ ਆਪਣੇ ਅੱਖਾਂ ਦੇ ਉੱਤੇ ਇਹ ਚਸ਼ਮਾ ਪਾਇਆ ਨੈਸ਼ਨਲਿਜ਼ਮ ਦਾ, ਜੇ ਚਸ਼ਮਾ ਲਾ ਕੇ ਘੱਟੋ ਘੱਟ ਮਨੁੱਖਤਾ ਦੇ ਤੌਰ ਦੇ ਉੱਤੇ ਵਿਚਾਰਨ
ਜੀ ਘੱਟੋ ਘੱਟ ਉਹਨਾਂ ਨੂੰ ਇਸ ਗੱਲ ਨੂੰ ਤਾਂ ਰੈਕਟੀਫਾਈ ਕਰਨਾ ਚਾਹੀਦਾ, ਇਸ ਗੱਲ ਦੀ ਪ੍ਰੋੜਤਾ ਤਾਂ ਕਰਨੀ ਚਾਹੀਦੀ ਆ ਨਾ ਕਿ ਜਿਹੜੀਆਂ ਜੇ ਤੁਸੀਂ ਬੱਸਾਂ ਚੋਂ ਕੱਢ ਲਾ ਕੇ ਮਾਰੇ ਹਿੰਦੂਆਂ ਦੀ ਗੱਲ ਕਰਦੇ ਹੋ, ਜਿਹੜਾ ਬਹੁਤ ਘਟੀਆ ਕੰਮ ਸੀ ਜਿਹੜਾ ਸਰਕਾਰ ਨੇ ਆਪ ਕਰਵਾਇਆ ਸੀ ਜੀ, ਉਹਨਾਂ ਦੀ ਗੱਲ ਕਰਦੇ ਹੋ ਕਿ ਜਿਹੜੇ ਘਰਾਂ ਚੋਂ ਕੱਢ ਪੁਲਿਸ ਦੇ ਮਾਰੇ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ? ਕੀ ਪਰਮਜੀਤ ਸਿੰਘ ਪੰਜਵਾਰ ਦੀ ਜਿਹੜੀ ਮਾਤਾ 80 ਸਾਲ ਦੀ ਸੀਗੀ ਉਹ ਵੀ ਅੱਤਵਾਦੀ ਸੀ ਜੀ? ਉਹਨੇ ਕਿਹਨੂੰ ਬੰਦੂਕ ਦੇ ਨਾਲ ਮਾਰਿਆ? ਕੁਲਵੰਤ ਸਿੰਘ ਦਾ ਜਿਹੜਾ 3-4 ਸਾਲ ਦਾ ਬੱਚਾ ਸੀ ਉਹ ਵੀ ਅੱਤਵਾਦੀ ਸੀ ਜਿਹੜਾ ਇਹਨਾਂ ਨੂੰ ਸਿਕਿਉਰਿਟੀ ਫੋਰਸਿਸ ਨੇ ਮਾਰਤਾ। ਜੇ ਸਿਕਿਉਰਿਟੀ ਫੋਰਸਿਸ ਆਮ ਬੰਦੇ ਨੂੰ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ, ਅਵਤਾਰ ਸਿੰਘ ਵਰਗੇ ਜਿਹੜੇ ਲੋਕ ਨੇ ਜਿਹੜੇ ਵਿਚਾਰੇ ਪੈਸੇ ਇੱਧਰੋਂ ਉੱਧਰ ਕਰਦੇ ਸੀਗੇ, ਜਿਹੜਾ ਪਿੰਕੀ ਵੀ ਦੱਸਦਾ ਪਿਆ ਵੀ ਉਹਨੇ ਕਤਲ ਕੀਤਾ 70 ਲੱਖ ਰੁਪਏ ਦੀ ਖਾਤਰ, ਹੁਣ ਉਹਨਾਂ ਦੇ ਲਈ ਕਿਹਨਾਂ ਨੂੰ ਸਜ਼ਾਵਾਂ ਪਈਆਂ ਨੇ? ਸੈਣੀ ਮੋਟਰ ਦਾ ਕੇਸ ਸਾਡੇ ਸਾਹਮਣੇ ਆ, ਕਿਹਨੂੰ ਸਜ਼ਾਵਾਂ ਪਈਆਂ ਨੇ? ਕੁਲਜੀਤ ਸਿੰਘ ਭੱਟ ਦਾ ਕੇਸ ਸਾਡੇ ਸਾਹਮਣੇ ਹੈਗਾ, ਕਿਹਨੂੰ ਸਜ਼ਾਵਾਂ ਪਈਆਂ ਨੇ? ਸੋ ਇਸੇ ਤਰੀਕੇ ਦੇ ਹਾਲਾਤ ਜਿਹੜੇ ਨੇ ਉਹ ਕਸ਼ਮੀਰ ਦੇ ਵਿੱਚ ਵੀ ਚੱਲੇ ਨੇ। ਤੁਸੀਂ ਐਮਨੈਸਟੀ ਇੰਟਰਨੈਸ਼ਨਲ ਦੀ ਜਿਹੜੀ ਲਾਸਟ ਈਅਰ ਦੀ ਰਿਪੋਰਟ ਆ ਉਹਦੇ ਵਿੱਚ ਵੀ ਇਹ ਗੱਲ ਕਹੀ ਗਈ ਆ ਵੀ ਈਵਨ ਬਹੁਤ ਸਾਰੇ ਹੋਰ ਜਿਹੜੀ ਪਹਿਲਕਾਰ ਦੀ ਹਰਜਿੰਦਰ ਬਵੇਜਾ ਹੋ ਗਈ ਸੀ ਜਿਹੜੀ ਕਿ ਹੁਣ ਮੇਰਾ ਖਿਆਲ ਹਿੰਦੁਸਤਾਨ ਟਾਈਮਸ ਦੇ ਨਾਲ ਆ, ਉਹਨੇ ਬੜੀ ਸੋਹਣੀ ਸਟੋਰੀ ਕੀਤੀ ਸੀ ਕਸ਼ਮੀਰ ਦੇ ਉੱਤੇ, ਜਿਹਦੇ ਵਿੱਚ ਉਹ ਅੱਗੇ ਲਿਆ ਰਹੀ ਆ ਜਿਹੜਾ ਬੁਰਹਾਨ ਵਾਨੀ ਦੇ ਪੇਰੈਂਟਸ ਨੇ ਉਹ ਬੜੀ ਮਾਣ ਦੇ ਨਾਲ ਕਹਿ ਰਹੇ ਨੇ, ਉਹਨਾਂ ਦੇ 2 ਬੱਚੇ ਨੇ, ਦੋਨੇ ਬੱਚੇ ਮਾਰ ਦਿੱਤੇ ਨੇ, ਉਹ ਬੜੇ ਮਾਣ ਦੇ ਨਾਲ ਇਹ ਕਹਿ ਰਹੇ ਨੇ ਵੀ ਮੇਰੇ ਬੱਚੇ ਨੂੰ ਗੋਲੀ ਵੱਜੇ ਤੇ ਮੈਨੂੰ ਕੋਈ ਫਰਕ ਨਹੀਂ ਪੈਣਾ। ਕਿਉਂ? ਸਵਾਲ ਇਹ ਹੁੰਦਾ ਕਿ ਇਹ ਕਿਉਂ ਸਾਰਾ ਕੁਝ ਹੋ ਰਿਹਾ ਵੀ ਇੱਕ ਪਾਸੇ ਉਹ ਲੋਕ ਇੰਨਾ ਕੁਝ ਜਿਹੜੀ 14 ਮਿਲੀਅਨ ਦੀ ਆਬਾਦੀ ਜਿਹਦੇ ਵਿੱਚ 1 ਮਿਲੀਅਨ ਭਾਰਤੀ ਫੌਜਾਂ ਨੇ, ਜਾਣੀ ਕਿ ਹਰ 14ਵੇਂ ਬੰਦੇ ਬਾਅਦ ਇੱਕ ਫੌਜੀ ਆ ਬੰਦੂਕ ਵਾਲਾ ਜੀ, ਵੀ ਉਹ ਇੰਨਾ ਕੁਝ ਹੋਣ ਤੇ ਜ਼ਬਰ ਹੋਣ ਦੇ ਬਾਵਜੂਦ ਵੀ ਅੱਜ ਖੜਾ ਹੋ ਰਿਹਾ ਕਰਫਿਊ ਦੇ ਵਿੱਚ, ਉਹ ਜਿਹੜਾ ਕਰਫਿਊ ਤੋੜ ਰਹੇ ਨੇ। ਈਵਨ ਜਿਹੜੇ ਇਹਨਾਂ ਦੇ ਸੰਸਕਾਰ ਜਾਂ ਜਿਹੜੇ ਇਹਨਾਂ ਦੇ ਬਰੀਅਲ ਹੁੰਦੇ ਨੇ, ਜਿਹੜੇ ਖਾਲਸਾ ਨੂੰ ਦਫਨਾਉਂਦੇ ਨੇ, ਉਹ ਇਨ ਐਬਸੈਂਸ਼ੀਆ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਦਫਨਾਏ ਜਾਂਦੇ ਨੇ, ਔਰ ਉਹਨਾਂ ਥਾਵਾਂ ਤੇ ਜਸਟ ਇਹ ਦੱਸਣ ਦੇ ਲਈ ਕਿ ਅਸੀਂ ਇਹਨਾਂ ਦੇ ਨਾਲ। ਕਾਰਨ ਕੀ ਆ ਕਿ ਜਿਹੜੇ ਅੱਜ ਤੋਂ 10 ਸਾਲ ਪਹਿਲਾਂ ਜਿਹੜੇ ਬਾਹਰਲੇ ਮਸੇਦਰੀ ਹੁੰਦੇ ਸੀਗੇ, ਜਿਹੜੇ ਬਾਹਰਲੇ ਲੋਕ ਸੀਗੇ ਸੰਘਰਸ਼ ਕਰਦੇ ਸੀ ਕਸ਼ਮੀਰ ਦਾ, ਇਹ ਕੀ ਕਾਰਨ ਨੇ ਕਿ ਜਿਹੜੇ ਪਹਿਲਾਂ ਕਿਸੇ ਸਮੇਂ 90% ਹੁੰਦੇ ਸੀ ਅੱਜ ਤੋਂ 10% ਤੇ ਪਹੁੰਚ ਗਏ ਆ? ਕੀ ਕਾਰਨ ਹੈ ਕਿ ਜੇਕਰ ਅੱਜ ਸੈਂਕੜੇ ਲੋਕਲ ਹਥਿਆਰ ਚੱਕ ਰਹੇ ਨੇ ਤੇ ਉਹਨਾਂ ਦੇ ਵਿੱਚ 6-7 ਜਿਹੜੇ ਨੇ ਉਹ ਬਸ ਬਾਹਰਲੇ ਲੋਕ ਨੇ। ਸੋ ਇਹਦਾ ਮਤਲਬ ਇਹ ਆ ਕਿ ਟ੍ਰੈਂਡ ਤਾਂ ਚੇਂਜ ਹੋ ਰਿਹਾ। ਟ੍ਰੈਂਡ ਕਿਉਂ ਚੇਂਜ ਹੋ ਰਿਹਾ? ਟ੍ਰੈਂਡ ਤਾਂ ਕਰਕੇ ਚੇਂਜ ਹੋ ਰਿਹਾ ਕਿ ਉਹਨਾਂ ਲੋਕਾਂ ਨੂੰ ਇਸ ਗੱਲ ਦਾ ਯਕੀਨ ਹੈ ਕਿ ਭਾਰਤ ਦੀ ਸਰਕਾਰ ਦੇ ਵੱਲੋਂ, ਭਾਰਤ ਦੀ ਫੌਜ ਦੇ ਵੱਲੋਂ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਇਨਸਾਫ ਨਹੀਂ ਮਿਲਣਾ, ਜਿਹੜਾ ਕਿ ਉਸ ਮੁਲਕ ਦੇ ਵਿੱਚ ਕਿਸੇ ਵੀ ਮਾਈਨੋਰਿਟੀ ਨੂੰ ਨਹੀਂ ਮਿਲਿਆ। ਤੁਸੀਂ ਫੋਰ ਐਗਜ਼ਾਮਪਲ ਤੁਸੀਂ ਰਾਈਟ ਹਰਪ੍ਰੀਤ ਸਿੰਘ ਜੀ, ਅਸੀਂ ਇੱਥੇ ਹੀ ਇਸ ਟੌਪਿਕ ਨੂੰ ਜਿਹੜਾ ਆਪਣਾ ਕਸ਼ਮੀਰ ਦਾ ਹੈਗਾ ਇਹਨੂੰ ਅਸੀਂ ਇੱਥੇ ਕਨਕਲੂਡ ਕਰਨ ਦੀ ਉਹ ਕਰਦੇ ਹਾਂ। ਤੁਸੀਂ ਸੋਹਣੀ ਗੱਲ ਕੀਤੀ ਹੈ, ਇਹ ਤੁਸੀਂ ਚੰਗਾ ਹੋ ਦਿੱਤਾ ਕਿ ਜਿਹੜਾ ਸਟੇਟ ਦਾ ਪਰਸਪੈਕਟਿਵ ਹੈ ਘੱਟੋ ਘੱਟ ਉਹਨੂੰ ਮਨੁੱਖਤਾ ਦੇ ਐਂਗਲ ਤੋਂ ਇਹਨੂੰ ਦੇਖਣਾ ਚਾਹੀਦਾ ਤਾਂ ਕਿ ਇਹਦਾ ਸੋਲੂਸ਼ਨ ਕੱਢਿਆ ਜਾ ਸਕੇ। ਤੇ ਅਸੀਂ ਜਦੋਂ ਅਮਰੀਕਾ ਦੀ ਗੱਲ ਕਰੀਏ, ਹੁਣ ਜਿਹੜਾ ਪਿਛਲੇ ਦਿਨੀ ਡੈਲਸ ਦੇ ਵਿੱਚ ਪ੍ਰੋਟੈਸਟ ਹੋਇਆ ਸੀ ਉਹਦੇ ਵਿੱਚ ਆਪਣੇ ਪੁਲਿਸ ਵਾਲਿਆਂ ਦੀ 5 ਪੁਲਿਸ ਵਾਲਿਆਂ ਦੀ ਮੌਤ ਹੋਈ ਤੇ ਕੁਝ ਜ਼ਖਮੀ ਹੋਏ ਗੋਲੀ ਨਾਲ। ਜਿਹੜਾ ਸਾਰਾ ਘਟਨਾਕ੍ਰਮ ਚੱਲ ਰਿਹਾ ਉਹ ਤੋਂ ਪਹਿਲਾਂ ਪੁਲਿਸ ਵਾਲਿਆਂ ਵੱਲੋਂ 2 ਅਫਰੀਕਨ ਅਮਰੀਕਨਜ਼ ਨੂੰ ਮਾਰਿਆ ਗਿਆ। ਜਿਹੜਾ ਇਹ ਸਾਰਾ ਘਟਨਾਕ੍ਰਮ ਹੈ, ਮਤਲਬ ਜਿਹੜਾ ਕਿ ਰੇਸਿਜ਼ਮ ਹੈਗਾ ਅਮਰੀਕਾ ਦੇ ਵਿੱਚ, ਇਹਦਾ ਇੱਕ ਭੱਦਾ ਚਿਹਰਾ ਉੱਭਰ ਕੇ ਸਾਹਮਣੇ ਆਇਆ ਇਹਨਾਂ ਦਿਨਾਂ ਦੇ ਵਿੱਚ। ਇਹ ਕਿਤੇ ਨਾ ਕਿਤੇ ਸਾਡੇ ਸਿੱਖਾਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਹਾਲਾਂਕਿ ਅਸੀਂ ਵੀ ਇਸ ਐਂਗਲ ਤੋਂ ਅਸੀਂ ਵੀ ਸ਼ਿਕਾਰ ਹੁੰਦੇ ਹਾਂ, ਪਰ ਸਾਡਾ ਧਾਰਮਿਕ ਪੱਖ ਹੁੰਦਾ। ਬਲਕਿ ਜਦੋਂ ਅਸੀਂ ਅਫਰੀਕਨ ਅਮਰੀਕਨਜ਼ ਬਾਰੇ ਗੱਲ ਕਰਦੇ ਹਾਂ ਤਾਂ ਸਾਡੇ ਲੋਕਾਂ ਦੇ ਵਿੱਚ ਵੀ ਉਹ ਜਿਹੜਾ ਬਾਇਸਡ ਹੈਗਾ ਉਹ ਦੇਖਣ ਨੂੰ ਮਿਲਦਾ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਸਾਡੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਸਿੱਖ ਧਰਮ ਇਹਨਾਂ ਘਟਨਾਵਾਂ ਤੋਂ ਸਿੱਖਿਆ ਲੈਂਦਾ ਹੋਇਆ ਕੀ ਸਿੱਖ ਇਸ ਧਰਤੀ ਦੇ ਉੱਤੇ, ਅਮਰੀਕਾ ਦੀ, ਕੈਨੇਡਾ ਦੀ ਧਰਤੀ ਦੇ ਉੱਤੇ ਰਹਿੰਦੇ ਆ, ਇਹਨੂੰ ਕਿਵੇਂ ਹੈਂਡਲ ਕਰ ਸਕਦੇ ਆ? ਸਾਡੇ ਕੋਲ ਥੋੜਾ ਸਮਾਂ ਹੈਗਾ, ਜਸਟ 1 ਮਿੰਟ ਦੇ ਵਿੱਚ ਜਵਾਬ ਦਿਓ ਜੀ। ਜੀ ਮੈਂ 1 ਮਿੰਟ ਦੇ ਵਿੱਚ ਤਾਂ ਇਹੀ ਕਹਾਂਗਾ ਕਿ ਜਿਹੜੀਆਂ ਸਿੱਖੀਜ਼ਮ ਜਾਂ ਸਿੱਖ ਪੰਥ ਦੀ ਜਿਹੜੀ ਸ਼ੁਰੂਆਤ ਹੋਈ ਸੀ ਉਹ ਮੇਰੇ ਹਿਸਾਬ ਨਾਲ ਸ਼ੁਰੂਆਤ ਜਿਹੜਾ ਉਸ ਸਮੇਂ ਦੇ ਵਿੱਚ ਵਰਨਾਸ਼ਰਮ ਇੱਕ ਬੜਾ ਮਕਬੂਲ ਸਿਸਟਮ ਸੀ, ਉਹਨੂੰ ਤੋੜਨ ਦੇ ਲਈ ਹੋਈ ਸੀ ਕਿ ਜਿਹਦੇ ਵਿੱਚ ਜਾਤ ਪਾਤ, ਰੰਗ, ਨਸਲ, ਭੇਦ ਕਿਸੇ ਵੀ ਤਰੀਕੇ ਦੇ ਨਾਲ ਸਿੱਖੀਜ਼ਮ ਦੇ ਵਿੱਚ ਨਹੀਂ ਹੈਗਾ। ਪਰ ਅਨਫੋਰਚੂਨੇਟਲੀ ਉਹ ਜਿਹੜੀਆਂ ਚੀਜ਼ਾਂ ਨੇ ਹੌਲੀ ਹੌਲੀ ਕ੍ਰੀਪ ਕਰ ਰਹੀਆਂ ਨੇ ਸਿੱਖੀਜ਼ਮ ਦੇ ਵਿੱਚ। ਪਰ
ਹੁਣ ਗੱਲ ਸਿਰਫ ਕਿਉਂਕਿ ਇਹ ਵੀ ਨਹੀਂ ਹੈਗਾ ਕਿ ਜੋ ਅਮਰੀਕਾ ਦੇ ਵਿੱਚ ਹੋ ਰਿਹਾ ਉਹਦੇ ਲਈ ਵੀ ਅਸੀਂ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦਈਏ। ਠੀਕ ਹੈ, ਰੇਸਿਜ਼ਮ ਕੱਲਾ ਕੋਈ ਸਿੱਖਾਂ ਦਾ ਜਾਂ ਹਿੰਦੂਆਂ ਦਾ ਜਾਂ ਮੁਸਲਮਾਨਾਂ ਦਾ ਜਾਂ ਕ੍ਰਿਸਚਨਾਂ ਦਾ ਨਹੀਂ, ਇਹ ਸਮੂਹ ਲੋਕਾਈ ਦੇ ਉੱਤੇ ਈਵਨ ਕ੍ਰਿਸਚਨ ਦੇ ਵਿੱਚ ਵੀ ਕਾਲਿਆਂ ਦਾ ਤੇ ਚਿੱਟਿਆਂ ਦਾ ਆਪਸ ਦੇ ਵਿੱਚ ਇਹ ਰੇਸਿਜ਼ਮ ਹੈਗਾ ਆ। ਔਰ ਇਹ ਰੇਸਿਜ਼ਮ ਉਨੀ ਦੇਰ ਤੱਕ ਨਹੀਂ ਹਟਾਇਆ ਜਾ ਸਕਦਾ। ਮਤਲਬ ਕਿ ਮੈਂ ਫਿਰ ਇਹ ਗੱਲ ਕਰਦਾ ਕਿ ਆਈਡੀਅਲੀ, ਔਰ ਇਹ ਮੇਰੀ ਆਪਣੀ ਧਾਰਨਾ ਹੈ ਕਿ ਜਿਹੜੀਆਂ ਆਈਡੀਅਲ ਚੀਜ਼ਾਂ ਹੁੰਦੀਆਂ ਨੇ ਉਹ ਪ੍ਰੈਕਟੀਕਲ ਬਹੁਤ ਘੱਟ ਹੁੰਦੀਆਂ ਨੇ। ਸੋ ਆਈਡੀਅਲੀ ਇਹ ਜਿੰਨੀ ਦੇਰ ਤੱਕ ਮਨਾਂ ਦੇ ਵਿੱਚ ਪਰਿਵਰਤਨ ਨਹੀਂ ਹੁੰਦੇ ਉਨੀ ਦੇਰ ਤੱਕ ਜਿਹੜੇ ਹੈਗੇ ਆ ਸਾਡੇ ਐਕਸ਼ਨ ਦੇ ਵਿੱਚ ਪਰਿਵਰਤਨ ਨਹੀਂ ਆ ਰਿਹਾ। ਔਰ ਜਿਹੜੇ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਜੋ ਘਟਨਾਵਾਂ ਹੋ ਰਹੀਆਂ ਪਿਛਲੇ ਕੁਝ ਦਿਨਾਂ ਤੋਂ, ਭਾਵੇਂ ਮੈਂ ਡਿਟੇਲ ਦੇ ਵਿੱਚ ਇਹ ਨਹੀਂ ਜਾ ਸਕਦਾ, ਪਰ ਜਦੋਂ ਅਸੀਂ ਦੇਖਦੇ ਹਾਂ ਕਿ ਇੰਟਰਸਪੈਕਸ਼ਨ ਦਾ ਉਹਨਾਂ ਦੇ ਲਈ ਵੀ ਅੱਜ ਸਮਾਂ ਹੈਗਾ। ਔਰ ਇਸ ਸੁਸਾਇਟੀ ਦੀ ਵਧੀਆ ਗੱਲ ਇਹ ਹੈ ਕਿ ਕਿਉਂਕਿ ਸੈਂਸਿਟਿਵ ਹੋਣ ਕਰਕੇ ਇਹ ਜਦੋਂ ਛੋਟੇ ਛੋਟੇ ਇਵੈਂਟ ਹੁੰਦੇ ਨੇ ਤੇ ਉਹਨਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਇਹ ਜਿਹੜੀਆਂ ਸੁਸਾਇਟੀਜ਼ ਨੇ ਉਹ ਲੈਂਦੀਆਂ ਨੇ। ਔਰ ਆਸ ਇਹ ਹੀ ਕੀਤੀ ਜਾ ਸਕਦੀ ਹੈ ਕਿ ਜਿਹੜੇ ਕਾਲਿਆਂ ਹੁਣ ਜਿਸ ਤਰੀਕੇ ਨਾਲ ਬਲੈਕ ਲਾਈਵਜ਼ ਮੈਟਰ, ਔਰ ਉਸ ਬਲੈਕ ਲਾਈਵ ਮੈਟਰ ਦੇ ਵਿੱਚ ਜਿਸ ਤਰੀਕੇ ਨਾਲ ਈਵਨ ਟੋਰਾਂਟੋ ਦੇ ਵਿੱਚ ਅਸੀਂ ਗੱਲ ਕਰੀਏ ਤੇ ਸਿੱਖ ਬੱਚੀਆਂ ਨੇ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਉਹ ਖੜੇ ਨੇ। ਸੋ ਇਹ ਪਰਿਵਰਤਨ ਆਉਣਾ ਜ਼ਰੂਰੀ ਹੈ ਜੇਕਰ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀਆਂ ਸਾਡੀਆਂ ਸੁਸਾਇਟੀਜ਼ ਨੇ ਉਹ ਪ੍ਰੋਗਰੈਸ ਕਰਨ। ਤੇ ਜੇਕਰ ਅਦਰਵਾਈਜ਼ ਇਹ ਜਿਹੜੀ ਬਾਇਸ ਆ ਉਹ ਵੀ ਨਾਲ ਦੀ ਨਾਲ ਚੱਲਦੀ ਰਹਿਣੀ, ਪਰ ਚੰਗੀਆਂ ਸੁਸਾਇਟੀਆਂ ਉਹ ਵੀ ਨੇ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੂੰ ਗੰਭੀਰਤਾ ਨਾਲ ਲੈ ਸਕਣ। ਸੋ 1 ਮਿੰਟ ਦੇ ਵਿੱਚ ਮੈਂ ਇਹੀ ਕੁਝ ਕਹਿਣਾ ਚਾਹੁੰਦਾ ਜੀ। ਹਰਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਸਮਾਂ ਕੱਢਿਆ ਤੇ ਇਹਨਾਂ ਇਸ਼ੂਜ਼ ਦੇ ਉੱਤੇ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸੇ ਦੇ ਨਾਲ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸੇ ਦੇ ਨਾਲ ਸਾਡਾ ਸਮਾਂ ਵੀ ਸਮਾਪਤੀ ਵੱਲ ਜਾ ਰਿਹਾ ਹੈ ਤੇ ਜਿੱਥੇ ਤੱਕ ਸਟਰਗਲਸ ਦੀ, ਫਰੀडम ਸਟਰਗਲਸ ਦੀ ਗੱਲ ਹੁੰਦੀ ਹੈ, ਉੱਥੇ ਹਰਪ੍ਰੀਤ ਸਿੰਘ ਜੀ ਨੇ ਬੜੀ ਸਪਸ਼ਟਤਾ ਦੇ ਨਾਲ ਇਹ ਗੱਲ ਸਾਹਮਣੇ ਲਿਆਂਦੀ ਕਿ ਸਟੇਟ ਨੂੰ ਮਨੁੱਖਤਾ ਦੇ ਐਂਗਲ ਤੋਂ ਦੇਖਣ ਦੀ ਲੋੜ ਹੈ, ਨਾ ਕਿ ਉਹਨੂੰ ਇੱਕ ਨੈਸ਼ਨਲਿਜ਼ਮ ਦੇ ਲਪੇਟੇ ਦੇ ਵਿੱਚ ਲਪੇਟ ਕੇ ਉਹਨੂੰ ਇੱਕ ਦਹਿਸ਼ਤਗਰਦ ਬਣਾ ਦਿੱਤਾ ਜਾਵੇ ਜਾਂ ਟੈਰਰਿਜ਼ਮ ਕਰਾਰ ਕਰ ਦਿੱਤਾ ਜਾਵੇ। ਤੇ ਨਾਲ ਹੀ ਜਿੱਥੇ ਤੱਕ ਅਮਰੀਕਾ ਦੇ ਵਿੱਚ ਰੇਸਿਜ਼ਮ ਦਾ ਸਵਾਲ ਹੈ, ਉੱਥੇ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਤੇ ਸਾਨੂੰ ਸਿੱਖ ਧਰਮ ਦੀਆਂ ਜਿਹੜੀਆਂ ਰੂਟਸ ਨੇ ਉਹਨਾਂ ਨੂੰ ਸਮਝ ਕੇ ਉਹਦੇ ਵਿੱਚ ਇਹਨਾਂ ਦੇ ਜਵਾਬ ਲੁਕੇ ਹੋਏ ਨੇ ਕਿ ਅਸੀਂ ਆਪਣੀ ਜ਼ਿੰਦਗੀ ਕਿਵੇਂ ਜਿਉਣੀ ਹੈ, ਉਹਦੇ ਨਾਲ ਅਸੀਂ ਇਹਨੂੰ ਟੈਕਲ ਕਰ ਸਕਦੇ ਹਾਂ। ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਦੀ ਇੱਥੇ ਸਮਾਪਤੀ ਕਰਦੇ ਹਾਂ ਜੀ। ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।